ਜਿੱਥੇ ਭਾਈ ਰਾਜ ਸਿੰਘ ਹੁਣਾ ਦਾ ਜਿਹੜਾ ਉਹ ਦਮ ਨਿਕਲਿਆ ਆ ਉਹ ਦਮ ਤੋੜ ਗਏ ਸੀਗੇ। ਇੱਥੇ ਪਿਛਲੇ 1.5 ਸਾਲ ਤੋਂ ਸੇਵਾ ਕਰ ਰਹੇ ਕੀਰਤਨੀਏ ਭਾਈ ਰਾਜ ਸਿੰਘ ਪਿੰਡ ਸਾਹੋਵਾਲ ਜ਼ਿਲ੍ਹਾ ਬਜਨੌਰ ਯੂਪੀ ਤੋਂ ਸੀਗੇ। ਉਹਨਾਂ ਦਾ ਬੀਤੇ ਰਾਤ ਜਿਹੜੀ ਉਹ ਮੌਤ ਹੋਈ ਆ। ਬਹੁਤ ਬੈਡ ਇਨਸੀਡੈਂਟ ਵਾਪਰਿਆ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ। ਉਹਨਾਂ ਦੀ ਇਸ ਫੈਂਸ ਦੇ ਜਿਹੜਾ ਬਾਹਰ ਆ, ਇੱਥੇ ਉਹ ਮਾੜੀ ਜਿਹੜੀ ਘਟਨਾ ਵਾਪਰੀ ਆ। ਇਹ ਉਹ ਥਾਂ ਆ ਜਿੱਥੇ ਭਾਈ ਰਾਜ ਸਿੰਘ ਉਹਨਾਂ ਦੀ ਡੈਥ ਹੋਈ ਦੱਸੀ ਜਾਂਦੀ ਹੈ। ਤੁਸੀਂ ਦੇਖ ਸਕਦੇ ਆ ਵੀ ਆਲੇ ਦੁਆਲੇ ਉਹਨਾਂ ਨੂੰ ਜਦੋਂ CPR ਦੇ ਰਹੇ ਸੀ ਐਮਰਜੈਂਸੀ ਦੇ ਵਿੱਚ ਆ, ਉਹ ਚੀਜ਼ਾਂ ਪਈਆਂ ਆ। ਪੁਲਿਸ ਦੀ ਜਿਹੜੀ ਪੀਲੀ ਪੱਟੀ ਹੁੰਦੀ ਆ ਉਹ ਵੀ ਇੱਥੇ ਵੱਜੀ ਦੇਖ ਸਕਦੇ ਆ। ਵੀ ਭਾਈ ਸਾਹਿਬ ਨੇ ਖੁਦ ਜਦੋਂ ਇਨਸੀਡੈਂਟ ਵਾਪਰਿਆ ਆ, ਜੋ ਵੀ ਘਟਨਾ ਵਾਪਰੀ ਉਹਨਾਂ ਦੇ ਨਾਲ, ਉਸ ਤੋਂ ਬਾਅਦ 'ਚ ਉਹਨਾਂ ਨੂੰ ਕਾਲ ਕੀਤੀ ਹੈ, ਕਹਿੰਦੇ ਵੀ ਮੈਨੂੰ ਬਚਾ ਲਾ। ਉਹ ਬਾਅਦ ਦੇ ਵਿੱਚ ਉਹਨੂੰ ਲੱਭਦੇ ਇੱਥੇ ਪਹੁੰਚੇ ਆ। 911 ਨੂੰ ਵੀ ਕਾਲ ਹੋ ਗਈ ਸੀ, ਪੁਲਿਸ ਵਾਲੇ ਵੀ ਆ ਗਏ, ਐਮਰਜੈਂਸੀ ਵਾਲੇ ਵੀ ਆ ਗਏ। ਇੱਥੇ ਉਹਨਾਂ ਨੂੰ CPR ਦੇਣ ਦੀ ਜਿਹੜੀ ਉੱਥੇ ਕੋਸ਼ਿਸ਼ ਕੀਤੀ। ਗੁਰੂ ਘਰ ਦੇ ਆਊਟਸਾਈਡ ਉਹਨੂੰ ਸ਼ੂਟ ਕੀਤਾ ਗਿਆ ਵੀ ਆਹ ਹੈਪਨ ਹੋ ਗਿਆ। ਸਾਨੂੰ ਬੜਾ ਦੁੱਖ ਲੱਗਾ। ਅਸੀਂ ਚਾਹੁੰਦੇ ਵੀ ਸਾਨੂੰ ਸਿੱਖ ਕਮਿਊਨਿਟੀ ਨੂੰ ਇਨਸਾਫ ਮਿਲਣਾ ਚਾਹੀਦਾ। ਪਰ ਕੀਰਤਨ ਬਹੁਤ ਜ਼ਬਾਨ ਤੇ ਉਹਦੇ ਰਸ ਸੀਗਾ ਜੀ। ਤੇ ਜਿਹੜੀ ਤੁਸੀਂ ਕਹਿੰਦੇ ਆ ਵੀ ਉਹਨੇ ਆਪਣੇ ਫਰੈਂਡ ਨੂੰ ਫੋਨ ਕੀਤਾ, ਉਹ ਨਾਲ ਜਿਹੜਾ ਉਹਦੇ ਤਬਲੇ ਤੇ ਕੀਰਤਨ ਨਾਲ ਸੇਵਾ ਨਿਭਾਉਂਦਾ ਸੀ, ਉਸ ਨੂੰ ਉਹਨੇ ਜੋੜੀ ਤੇ ਉਹਨਾਂ ਨੇ ਫੋਨ ਕੀਤਾ ਸੀ। ਸਤਿ ਸ਼੍ਰੀ ਅਕਾਲ, ਮੈਂ ਰਾਜਕਨਵੀਰ ਸਿੰਘ ਗੁਰਦੁਆਰਾ ਸਾਹਿਬ ਸੈਲਮਾ ਵਿਖੇ ਇਸ ਟਾਈਮ ਮੌਜੂਦ ਹਾਂ, ਜਿੱਥੇ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਆ। ਜਿੱਥੇ ਪਿਛਲੇ 1.5 ਸਾਲ ਤੋਂ ਸੇਵਾ ਕਰ ਰਹੇ ਕੀਰਤਨੀਏ ਭਾਈ ਰਾਜ ਸਿੰਘ ਪਿੰਡ ਸਾਹੋਵਾਲ ਜ਼ਿਲ੍ਹਾ ਬਜਨੌਰ ਯੂਪੀ ਤੋਂ ਸੀਗੇ, ਜੋ ਕਿ ਪਹਿਲੋਂ ਸੈਨੋਜ਼ੇ ਗੁਰਦੁਆਰਾ ਸਾਹਿਬ ਸੇਵਾ ਕਰਦੇ ਸੀ। ਉਹਨਾਂ ਦਾ ਬੀਤੇ ਰਾਤ ਜਿਹੜੀ ਉਹ ਮੌਤ ਹੋਈ ਆ। ਬਹੁਤ ਬੈਡ ਇਨਸੀਡੈਂਟ ਵਾਪਰਿਆ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ। ਉਹਨਾਂ ਦੀ ਇਸ ਫੈਂਸ ਦੇ ਜਿਹੜਾ ਬਾਹਰ ਆ, ਇੱਥੇ ਉਹ ਮਾੜੀ ਜਿਹੜੀ ਘਟਨਾ ਵਾਪਰੀ ਆ। ਇਹ ਉਹ ਥਾਂ ਆ ਜਿੱਥੇ ਭਾਈ ਰਾਜ ਸਿੰਘ ਉਹਨਾਂ ਦੀ ਡੈਥ ਹੋਈ ਦੱਸੀ ਜਾਂਦੀ ਹੈ। ਤੁਸੀਂ ਦੇਖ ਸਕਦੇ ਆ ਵੀ ਆਲੇ ਦੁਆਲੇ ਉਹਨਾਂ ਨੂੰ ਜਦੋਂ CPR ਦੇ ਰਹੇ ਸੀ ਐਮਰਜੈਂਸੀ ਦੇ ਵਿੱਚ ਆ, ਉਹ ਚੀਜ਼ਾਂ ਪਈਆਂ ਆ। ਪੁਲਿਸ ਦੀ ਜਿਹੜੀ ਪੀਲੀ ਪੱਟੀ ਹੁੰਦੀ ਆ ਉਹ ਵੀ ਇੱਥੇ ਵੱਜੀ ਦੇਖ ਸਕਦੇ ਆ। ਬੈਕ ਸਾਈਡ ਦੇ ਉੱਤੇ ਖਾਲੀ ਥਾਂ ਆ, ਉੱਥੇ ਕੁਝ ਹੋਮਲੈਸ ਲੋਕ ਵੀ ਜਿਹੜੇ ਆ ਉਹ ਰਹਿੰਦੇ ਆ। ਕੱਲ ਰਾਤ ਨੂੰ ਭਾਈ ਸਾਹਿਬ ਇੱਥੇ ਆਊਟਸਾਈਡ ਸੀਗੇ ਬਾਹਰ, ਜਿੱਥੇ ਬੈਡ ਇਨਸੀਡੈਂਟ ਵਾਪਰਿਆ ਦੱਸਿਆ ਜਾਂਦਾ ਆ। ਜੋ ਪ੍ਰਬੰਧਕਾਂ ਨੇ ਵੀ ਦੱਸਿਆ, ਉਹਨਾਂ ਦੇ ਫਰੈਂਡਸ ਨੇ ਵੀ ਦੱਸਿਆ। ਨਾਲ ਜਿਹੜਾ ਉਹਨਾਂ ਦੇ ਜੋੜੀ ਦੇ ਉੱਤੇ ਹੁੰਦਾ ਸੀਗਾ ਗੋਲਡੀ ਸਿੰਘ, ਉਸ ਦਾ ਨਾਮ ਦੱਸਿਆ ਜਾਂਦਾ ਵੀ ਭਾਈ ਸਾਹਿਬ ਨੇ ਖੁਦ ਜਦੋਂ ਇਨਸੀਡੈਂਟ ਵਾਪਰਿਆ ਆ, ਜੋ ਵੀ ਘਟਨਾ ਵਾਪਰੀ ਉਹਨਾਂ ਦੇ ਨਾਲ, ਉਸ ਤੋਂ ਬਾਅਦ 'ਚ ਉਹਨਾਂ ਨੂੰ ਕਾਲ ਕੀਤੀ ਹੈ, ਕਹਿੰਦੇ ਵੀ ਮੈਨੂੰ ਬਚਾ ਲਾ। ਉਹ ਬਾਅਦ ਦੇ ਵਿੱਚ ਉਹਨੂੰ ਲੱਭਦੇ ਇੱਥੇ ਪਹੁੰਚੇ ਆ। 911 ਨੂੰ ਵੀ ਕਾਲ ਹੋ ਗਈ ਸੀ, ਪੁਲਿਸ ਵਾਲੇ ਵੀ ਆ ਗਏ, ਐਮਰਜੈਂਸੀ ਵਾਲੇ ਵੀ ਆ ਗਏ। ਇੱਥੇ ਉਹਨਾਂ ਨੂੰ CPR ਦੇਣ ਦੀ ਜਿਹੜੀ ਉੱਥੇ ਕੋਸ਼ਿਸ਼ ਕੀਤੀ। ਇੱਥੇ CPR ਦੇਣ ਦੀ ਕੋਸ਼ਿਸ਼ ਕੀਤੀ, ਪਰ ਸ਼ਾਇਦ ਉੱਥੇ ਹੀ ਕੁਝ ਜਿਹੜਾ ਵਾਪਰਿਆ। ਉਸ ਤੋਂ ਬਾਅਦ 'ਚ ਉਹਨਾਂ ਨੂੰ ਹਸਪਤਾਲ ਲੈ ਗਏ ਸੀਗੇ। ਹਸਪਤਾਲ ਦੇ ਵਿੱਚ ਪਹੁੰਚੇ ਪ੍ਰਬੰਧਕਾਂ ਨੇ ਵੀ ਉੱਥੇ ਗੱਲ ਕੀਤੀ। ਉਹਨਾਂ ਨੇ ਦੱਸਿਆ ਵੀ ਸਾਨੂੰ ਇਹੀ ਦੱਸਿਆ ਗਿਆ ਆ ਵੀ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀਗੀ। ਇਸ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਆ। ਸਿੱਖ ਕਮਿਊਨਿਟੀ ਨੂੰ ਸੁਚੇਤ ਰਹਿਣਾ ਚਾਹੀਦਾ ਆ। ਆਲੇ ਦੁਆਲੇ ਕੀ ਹੋ ਰਿਹਾ ਆ ਉਸ ਦੇ ਲਈ ਸਤਰਕ ਜਿਹੜਾ ਉਹ ਤੁਹਾਨੂੰ ਰਹਿਣਾ ਚਾਹੀਦਾ, ਅਲਰਟ ਰਹਿਣਾ ਚਾਹੀਦਾ ਆ। ਕਿੱਥੇ ਤੁਸੀਂ ਰਾਤ ਨੂੰ ਘੁੰਮ ਰਹੇ ਆ, ਕੀ ਹੋ ਰਿਹਾ ਆ, ਆਲੇ ਦੁਆਲੇ ਕੋਈ ਇੱਦਾਂ ਦੇ ਬੇਵਕੂਫ ਲੋਕ ਤਾਂ ਨਹੀਂ ਰਹਿ ਰਹੇ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਤੁਸੀਂ ਧਿਆਨ ਰੱਖੋ। ਇਕੱਲੇ ਬਾਹਰ ਨਾ ਨਿਕਲੋ। ਇਹ ਸਾਰੀਆਂ ਚੀਜ਼ਾਂ ਦਾ ਬਹੁਤ ਧਿਆਨ ਰੱਖਣ ਦੀ ਲੋੜ ਆ। 28-29-29 ਸਾਲ ਦਾ ਨੌਜਵਾਨ ਇੱਕ ਭਾਈ ਰਾਜ ਸਿੰਘ ਪਿੰਡ ਸਾਹੋਵਾਲ ਜ਼ਿਲ੍ਹਾ ਬਜਨੌਰ ਯੂਪੀ ਤੋਂ, ਜੋ ਕਿ ਗੁਰਦੁਆਰਾ ਸਾਹਿਬ ਸੈਲਮਾ ਵਿਖੇ 1.5 ਸਾਲ ਤੋਂ ਸੇਵਾਵਾਂ ਨਿਭਾ ਰਿਹਾ ਸੀ, ਉਹਨਾਂ ਦੀ ਇੱਥੇ ਮੌਤ ਹੋਈ ਆ। ਕੀ ਕਾਰਨ ਵਾਪਰੇ ਆ ਇਸ ਦੇ ਬਾਰੇ ਅਜੇ ਕੁਛ ਜਿਹੜਾ ਉਹ ਨਹੀਂ ਦੱਸ ਰਹੀ ਪੁਲਿਸ। ਇਹ ਸਾਰਾ ਕੁਛ ਇੱਥੇ ਵਾਪਰਿਆ ਆ। ਇਹ ਘਟਨਾ ਬਹੁਤ ਹੀ ਮੰਦਭਾਗੀ ਆ। ਜਿੰਨੇ ਵੀ ਗੁਰੂ ਘਰਾਂ ਵਾਲੇ ਆ, ਜਿੰਨੇ ਗੁਰੂ ਘਰਾਂ ਦੇ ਵਿੱਚ ਸੇਵਾਦਾਰ ਨੇ, ਗ੍ਰੰਥੀ ਨੇ, ਜਦੋਂ ਵੀ ਤੁਸੀਂ ਭਾਈ ਬਾਹਰ ਨਿਕਲਦੇ ਆ, ਜੋੜਾ ਬਣਾ ਕੇ ਨਿਕਲੋ। ਇਕੱਲੇ ਜਾਣ ਦੀ ਲੋੜ ਨਹੀਂ। ਯੂ ਨੈਵਰ ਨੋ ਕੀ ਆ ਪਿੱਛੇ ਹੋਮਲੈਸ ਜਿਹੜੇ ਬਹੁਤ ਰਹਿੰਦੇ ਆ। ਇਹ ਦੱਸਿਆ ਗਿਆ ਆ, ਕਹਿੰਦੇ ਵੀ ਨਾਲ ਦੇ ਜਿਹੜੀ ਥਾਂ ਆ ਜਿਹਦੇ ਵਿੱਚ ਹੋਮਲੈਸ ਰਹਿ ਰਹੇ ਆ, ਉਸ ਬੰਦੇ ਨੇ ਕਈ ਵਾਰੀ ਸ਼ਿਕਾਇਤ ਕੀਤੀ ਆ, ਪਰ ਉਹ ਹੋਮਲੈਸ ਉੱਥੋਂ ਜਿਹੜਾ ਉਹ ਜਾ ਨਹੀਂ ਰਹੇ। ਕਿ ਉਹਦੇ ਨਾਲ ਕੋਈ ਅਲਟਰਕੇਸ਼ਨ ਹੋਈ ਹੈ, ਕੋਈ ਲੜਾਈ ਝਗੜਾ ਹੋਇਆ, ਕੀ ਵਾਪਰਿਆ ਆ। ਇਹ ਗੱਲਾਂ ਇਸ ਟਾਈਮ ਬਿਲਕੁਲ ਚੱਲ ਰਹੀਆਂ, ਜਿਸ ਦੇ ਬਾਰੇ ਆਪਾਂ ਨੂੰ ਅਜੇ ਕੋਈ ਸਪਸ਼ਟਤਾ ਨਹੀਂ ਹੈਗੀ। ਹਰ ਇੱਕ ਜਾਣਾ ਜਿਹੜਾ ਆਪੋ ਆਪਣੀ ਗੱਲ ਕਰ ਰਿਹਾ ਆ। ਪਰ ਇਹ ਮੌਕਾ ਵਾਰਦਾਤ ਦੀ ਉਹ ਥਾਂ ਆ ਜਿੱਥੇ ਭਾਈ ਰਾਜ ਸਿੰਘ ਹੁਣਾ ਦਾ ਜਿਹੜਾ ਉਹ ਦਮ ਨਿਕਲਿਆ ਆ, ਉਹ ਦਮ ਤੋੜ ਗਏ ਸੀਗੇ। ਇੱਥੇ ਇਹ ਦੱਸਿਆ ਜਾ ਰਿਹਾ। ਬਹੁਤ ਮੰਦਭਾਗੀ ਘਟਨਾ ਵਾਪਰੀ ਆ ਗੁਰਦੁਆਰਾ ਸਾਹਿਬ ਸੈਲਮਾ ਤੋਂ
ਆਪਾਂ ਰਿਪੋਰਟ ਕਰ ਰਹੇ ਹਾਂ। ਇਹ ਇਸ ਟਾਈਮ ਗੁਰੂ ਘਰ ਸੈਲਮਾ ਤੋਂ ਉਸ ਵਾਲੀ ਥਾਂ ਦੇ ਉੱਤੇ ਇਹ ਘਟਨਾ ਜਿਹੜੀ ਆ ਉਹਦੇ ਆਊਟਸਾਈਡ, ਗੁਰੂ ਘਰ ਦੇ ਅੰਦਰ ਨਹੀਂ। ਮੈਂ ਫੇਰ ਕਲੀਅਰ ਕਰ ਦਵਾਂ, ਇਹ ਜਿਹੜਾ ਇਨਸੀਡੈਂਟ ਵਾਪਰਿਆ ਆ ਗੁਰੂ ਘਰ ਦੀ ਜਿਹੜੀ ਆ ਬਿਲਡਿੰਗ ਆ ਉਸ ਤੋਂ ਬਾਹਰ-ਬਾਹਰ, ਫੈਂਸ ਤੋਂ ਬਾਹਰ-ਬਾਹਰ ਜਿਹੜੀ ਇਹ ਵਾਪਰੀ ਆ। ਉਹ ਭੱਜੇ ਕਹਿੰਦੇ ਆ ਇੱਧਰਲੇ ਪਾਸੇ ਨੂੰ ਆਏ ਆ, ਇੱਥੋਂ ਆ ਕੇ ਆਪਣੇ ਫਰੈਂਡ ਨੂੰ ਕਾਲ ਕੀਤੀ ਆ ਤੇ ਕਾਲ ਕਰਨ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਚੀਜ਼ ਦਾ ਪਤਾ ਲੱਗਾ ਆ। ਰਾਤ 10:30 ਵਜੇ ਦੇ ਦਰਮਿਆਨ ਇਹ ਜਿਹੜੀ ਘਟਨਾ ਸ਼ੁੱਕਰਵਾਰ ਦੀ ਰਾਤ ਨੂੰ ਇਹ ਜਿਹੜੀ ਵਾਪਰੀ ਆ। ਗੁਰਦੁਆਰਾ ਸਾਹਿਬ ਸੈਲਮਾ ਉੱਥੇ ਆਪਾਂ ਮੌਜੂਦ ਆ, ਜਿੱਥੇ ਇੱਕ ਮੰਦਭਾਗੀ ਘਟਨਾ ਜਿਹੜੀ ਆ ਉਹ ਬੀਤੇ ਰਾਤ ਵਾਪਰੀ ਆ। ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਸੇਵਾਦਾਰ ਕੀਰਤਨੀਏ ਸੀਗੇ, ਜਿਨ੍ਹਾਂ ਦਾ ਨਾਮ ਭਾਈ ਰਾਜ ਸਿੰਘ ਦੱਸਿਆ ਜਾਂਦਾ ਆ, ਉਹਨਾਂ ਦਾ ਦੁਖਤ ਵਿਛੋੜਾ ਹੋਇਆ ਆ, ਉਹਨਾਂ ਦਾ ਕਤਲ ਹੋਇਆ ਆ, ਦੇਹਾਂਤ ਹੋਇਆ ਆ। ਉਸ ਦੇ ਬਾਰੇ ਆਪਣੇ ਨਾਲ ਪ੍ਰਬੰਧਕ ਵੀਰ ਜਿਹੜੇ ਉਹ ਜੁੜੇ ਆ, ਕੁਝ ਆਪਾਂ ਨੂੰ ਦੱਸਣਗੇ। ਪੁਲਿਸ ਕੀ ਆਖ ਰਹੀ ਆ, ਭਾਈ ਸਾਹਿਬ ਕਦੋਂ ਤੋਂ ਇੱਥੇ ਸੀਗੇ, ਉਹਦੇ ਬਾਰੇ ਕੁਝ ਆਪਣੇ ਨਾਲ ਜਾਣਕਾਰੀਆਂ ਸਾਂਝੀਆਂ ਕਰਨਗੇ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਨਾਮ? ਸੁਖਪਾਲ ਧਾਲੀਵਾਲ। ਸੁਖਪਾਲ ਧਾਲੀਵਾਲ ਜੀ, ਦੱਸ ਸਕਦੇ ਆ ਵੀ ਇਹ ਭਾਈ ਰਾਜ ਸਿੰਘ ਦੇ ਬਾਰੇ ਥੋੜ੍ਹਾ ਜਿਹਾ ਪਹਿਲਾਂ ਦੱਸੋ। ਕਦੋਂ ਤੋਂ ਇੱਥੇ ਸੇਵਾ ਕਰ ਰਹੇ ਸੀ, ਕਿੱਦਾਂ ਸੀ? ਉਹ 1.5 ਸਾਲ ਤੋਂ ਸਾਡੇ ਕੋਲ ਆਏ ਸੀ, ਸੇਵਾ ਕਰ ਰਹੇ ਸੀ 1.5 ਸਾਲ ਤੋਂ ਕੀਰਤਨ ਦੀ। ਹਾਂਜੀ। ਤੇ ਇੱਥੇ ਫਿਰ ਬਤੌਰ ਕੀਰਤਨੀਏ ਕਰ ਰਹੇ ਸੀ। ਕਿੰਨੀ ਕੁ ਉਹਨਾਂ ਦੀ ਉਮਰ ਸੀ, ਕਿਹੜੇ ਜਗ੍ਹਾ ਤੋਂ ਸੀਗੇ, ਕੁਝ ਦੱਸ ਸਕਦੇ? ਉਹਨਾਂ ਦੀ 29 ਸਾਲ ਦੀ ਉਮਰ ਸੀ, ਪਿੱਛੋਂ ਯੂਪੀ ਤੋਂ ਸੀ। ਠੀਕ ਹੈ। ਤੇ ਪਹਿਲਾਂ ਇਹਦੀ ਸੇਵਾ ਸੈਨ ਹੋ ਜੇ ਵੀ ਮੇਰਾ ਖਿਆਲ ਕੀਤੀ, ਉੱਥੋਂ ਆਏ ਸਾਡੇ ਕੋਲ। ਠੀਕ ਹੈ। ਹਾਂਜੀ। ਸੋ ਇਹਦੇ ਇਨਸੀਡੈਂਟ ਦੇ ਬਾਰੇ ਕੁਝ ਤੁਹਾਨੂੰ ਪਤਾ ਆ, ਕੀ ਦੱਸ ਰਹੇ ਆ, ਕੀ ਹੋਇਆ, ਕੁਝ ਕੀ ਪਤਾ ਲੱਗਾ ਹੈ? ਹੱਲੇ ਤੱਕ ਕੁਛ ਨਹੀਂ, ਸਾਨੂੰ ਕੋਈ ਇਨਫੋਰਮੇਸ਼ਨ ਇਹੀ ਹੋਇਆ ਵੀ ਗੁਰੂ ਘਰ ਦੇ ਆਊਟਸਾਈਡ ਉਹਨੂੰ ਸ਼ੂਟ ਕੀਤਾ ਗਿਆ, ਸ਼ੂਟ ਕੀਤਾ ਗਿਆ। ਗੋਲੀ ਵੱਜੀ ਉਹਦੀ। ਕਦੋਂ ਦੀ ਘਟਨਾ ਦੱਸਦੇ, ਕਿੰਨੇ ਕੁ ਵਜੇ? ਜੀ, ਸਾਨੂੰ 10:15 ਤੇ ਪਤਾ ਲੱਗਾ ਜੀ। ਠੀਕ ਹੈ। ਹਾਂਜੀ, ਲਾਸਟ ਨਾਈਟ ਫਿਰ ਤੁਸੀਂ ਇੱਥੇ ਆਏ? ਅਸੀਂ ਫਿਰ ਇੱਥੇ ਆਏ। ਸੋ ਕੀ ਪੁਲਿਸ ਨੇ ਉਸ ਟਾਈਮ ਦੇ ਉੱਤੇ ਐਮਰਜੈਂਸੀ ਵਾਲੇ ਆਏ ਹੋਏ ਸੀ ਕਿ ਕੀ ਹੋ ਰਿਹਾ ਸੀ ਉਦੋਂ? ਹਾਂਜੀ, ਐਂਬੂਲੈਂਸ ਵੀ ਆਈ ਸੀ, ਐਮਰਜੈਂਸੀ ਵੀ, ਪੁਲਿਸ ਆਈ ਸੀਗੀ। ਉਹਨੇ ਆਣ ਕੇ ਬੋਡੀ ਨੂੰ ਟਰਾਈ ਕੀਤਾ, CPR ਦੇਣ ਦੀ, ਹੋਰ ਸਭ ਕੁਝ। ਤੇ ਉਸ ਤੋਂ ਬਾਅਦ ਉਹ ਐਂਬੂਲੈਂਸ ਵਾਲੇ ਹਸਪਤਾਲ ਲੈ ਗਏ। ਠੀਕ ਹੈ। ਫਿਰ ਰਾਤ 1 ਵਜੇ ਤੱਕ ਪੁਲਿਸ ਇੱਥੇ ਇਨਵੈਸਟੀਗੇਟ ਕਰ ਰਹੀ ਸੀ। ਉਸ ਤੋਂ ਬਾਅਦ ਨਹੀਂ ਸਾਡੇ ਕੋਲ ਕੋਈ ਵੀ ਖਬਰ ਕੀ ਹੋਇਆ। ਹਾਂਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਅਮਰੀਕ ਸੰਧੂ। ਅਮਰੀਕ ਸਿੰਘ ਜੀ, ਕੀ ਕਹਿਣਾ ਚਾਹੁੰਦੇ ਇਸ ਪੂਰੇ ਇਨਸੀਡੈਂਟ ਦੇ ਬਾਰੇ? ਹਾਂ, ਸਾਨੂੰ ਵੀ ਫੋਨ ਹੀ ਗਿਆ ਪ੍ਰਧਾਨ ਸਾਹਿਬ ਦਾ ਵੀ ਆਹ ਹੈਪਨ ਹੋ ਗਿਆ। ਅਸੀਂ ਵੀ ਇੱਥੇ ਹੋਈ 10:30 ਆ ਗਏ, 1:30 ਵਜੇ ਤੱਕ। ਤੇ ਪੁਲਿਸ ਬਾਹਰ ਸਾਡੇ ਉਹਨਾਂ ਨੂੰ ਬਾਡੀ ਚਲੀ ਗਈ, ਐਂਬੂਲੈਂਸ ਲੈ ਕੇ ਚਲੀ। ਬਾਡੀ ਮਤਲਬ ਇਹ ਨਹੀਂ ਪਤਾ ਵੀ ਮੌਤ ਉਦੋਂ ਹੋ ਚੁੱਕੀ ਜਾਂ ਨਾ ਲੈ ਗਏ ਸੀ, ਹਸਪਤਾਲ ਨੂੰ ਲੈ ਗਏ ਸੀ। ਤੇ ਉਦੋਂ ਬਾਅਦ ਪਤਾ ਲੱਗਾ ਵੀ ਮੌਤ ਹੋ ਗਈ, ਇਹ ਹੋ ਗਈ। ਹਾਂਜੀ ਜੀ, ਕੀ ਨਾਮ ਹੈ ਜੀ? ਹਾਂਜੀ, ਹਰਨਿੰਦਰ ਸਿੰਘ ਗਿੱਲ ਜੀ। ਜੀ ਹਰਨਿੰਦਰ ਜੀ, ਸੋ ਤੁਹਾਨੂੰ ਕਦੋਂ ਪਤਾ ਲੱਗਾ ਇਸ ਇਨਸੀਡੈਂਟ ਬਾਰੇ? ਮੈਨੂੰ ਤਾਂ ਅੱਜ ਸਵੇਰੇ ਹੀ ਪਤਾ ਲੱਗਾ ਜੀ। ਠੀਕ ਹੈ। ਤੇ ਕਿਉਂਕਿ ਮੈਂ ਮੈਨੇਜਮੈਂਟ ਕਮੇਟੀ ਦੇ ਵਿੱਚ ਨਹੀਂ ਹਾਂ, ਅਸੀਂ ਗੁਰੂ ਘਰ ਦੇ ਉਹਦਾ ਸੇਵਾਦਾਰ ਹਾਂ। ਠੀਕ ਹੈ। ਤੇ ਹੋਰ ਜਿਹੜਾ ਬੋਰਡ ਹੈਗਾ ਉਹਦੇ ਵਿੱਚ ਵੀ ਅਸੀਂ ਸੇਵਾ ਕਰਦੇ ਹਾਂ। ਤੇ ਸਵੇਰੇ ਹੀ ਮੈਨੂੰ ਪ੍ਰਧਾਨ ਸਾਹਿਬ ਦਾ ਫੋਨ ਗਿਆ ਤਕਰੀਬਨ 7:00 ਵਜੇ ਵੀ ਇਹ ਹਾਦਸਾ ਹੋਇਆ ਗੁਰੂ ਘਰ ਦੇ ਵਿੱਚ। ਬਹੁਤ ਹੀ ਮਾੜਾ ਜਿਹੜੀ ਖਬਰ ਮਿਲੀ ਆ, ਪਰ ਹੁਣ ਇਸ ਬਾਰੇ ਸਾਨੂੰ ਹਜੇ ਕੋਈ ਜਾਣਕਾਰੀ ਨਹੀਂ ਹੈ ਵੀ ਉਹ ਗਿਆਨੀ ਜੀ ਜਿਹੜੇ ਸੇਵਾ ਕਰ ਰਹੇ ਸੀ, ਰਾਜ ਸਿੰਘ, ਉਹ ਕਿਸ ਵਜ੍ਹਾ ਕਰਕੇ ਉਹ ਬਾਹਰ ਗਏ, ਕੀ ਉਹ ਕੰਮ ਸੀਗਾ, ਕੀ ਗੱਲਬਾਤ ਹੋਈ ਆ। ਸੋ ਇਹ ਹਜੇ ਪੁਲਿਸ ਦੀ ਵੀ ਸਾਨੂੰ ਨੋਟਿਸ ਆਇਆ ਕਿ ਉਹ ਇਨਵੈਸਟੀਗੇਸ਼ਨ ਕਰ ਰਹੇ ਆ। ਉਹਨਾਂ ਨੇ ਬੁਲੇਟਿਨ ਬਾਹਰ ਛੱਡਿਆ ਵੀ ਕਿਸੇ ਨੂੰ ਵੀ ਇਸ ਬਾਰੇ ਜਾਣਕਾਰੀ ਹੋਵੇ, ਇਸ ਇਨਸੀਡੈਂਟ ਬਾਰੇ, ਤਾਂ ਉਹ ਦੱਸਣ। ਹਜੇ ਉਹਨਾਂ ਨੇ ਨਾਮ ਜਿਹੜੇ ਉਹ ਸਾਰੇ ਹਜੇ ਨਹੀਂ ਦੱਸੇ ਹੈਗੇ, ਡਿਸਕਲੋਜ਼। ਉਹ ਆਪਣੀ ਇਨਵੈਸਟੀਗੇਸ਼ਨ ਕਰ ਰਹੇ ਆ। ਤੇ ਜਦੋਂ ਵੀ ਹੋ ਗਈ ਤੇ ਅਸੀਂ ਤਾਂ ਆਪ ਚਾਹੁੰਦੇ ਹਾਂ ਵੀ ਸਾਨੂੰ ਇਹ ਪਤਾ ਲੱਗੇ ਵੀ ਇਹ ਕਿਉਂ, ਇਹ ਕਿਸ ਵਜ੍ਹਾ ਕਰਕੇ ਹੋਇਆ, ਕੀ ਗੱਲਬਾਤ ਹੋਈ ਆ। ਸੋ ਬਹੁਤ ਮਾੜੀ ਖਬਰ ਆ ਜੀ। ਤੇ ਸਾਡਾ ਗਿਆਨੀ ਜੀ ਦੇ ਉਹਨਾਂ ਦੇ ਪਰਿਵਾਰ ਦੇ ਨਾਲ ਬਹੁਤ ਅਸੀਂ ਦੁੱਖ ਸਾਂਝਾ ਕਰਦੇ ਹਾਂ। ਤੇ ਗੁਰੂ ਮਹਾਰਾਜ ਅਰਦਾਸ ਕਰਦੇ ਕਿ ਇਹੋ ਜਿਹੀ ਨਹੀਂ ਹੋਣਾ ਚਾਹੀਦਾ। ਇੰਨੀ ਆਪਾਂ ਸੇਫ ਕੰਟਰੀ ਦੇ ਵਿੱਚ ਰਹਿੰਦੇ ਹਾਂ ਤੇ ਇਹ ਜੋ ਹੈ, ਸੋ ਅਸੀਂ ਬਹੁਤ ਮਾੜੀ ਖਬਰ ਹੈ ਜੀ। ਸੋ ਪ੍ਰਧਾਨ ਸਾਹਿਬ, ਜਿੱਦਾਂ ਦੱਸ ਰਹੇ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਕੀ ਨਾਮ ਹੈ ਜੀ? ਸੁਰਿੰਦਰ ਗਿੱਲ। ਹਾਂਜੀ ਸੁਰਿੰਦਰ ਜੀ, ਇਹ ਵੀ ਜਿਹੜਾ ਸੁਣਨ ਦੇ ਵਿੱਚ ਆ ਰਿਹਾ ਵੀ ਜਿਹੜੇ ਪਿਛਲੇ ਪਾਸੇ ਆ ਕਈ ਹੋਮਲੈਸ ਰਹਿੰਦੇ ਆ, ਕਈ ਵਾਰੀ ਸ਼ਿਕਾਇਤ ਵਗੈਰਾ ਵੀ ਹੋਈ ਆ, ਪਰ ਕੋਈ ਕਾਰਵਾਈ ਨਹੀਂ ਜਿਹੜੀ ਹੁੰਦੀ, ਜਾਂ ਕੀ ਕਹਿੰਦੀ ਹੈ ਪੁਲਿਸ ਇਸ ਚੀਜ਼ ਦੇ ਬਾਰੇ? ਇਹਦੇ ਬਾਰੇ ਅਜੇ ਤਾਂ ਕੁਝ ਨਹੀਂ ਦੱਸ ਰਹੇ ਉਹ, ਇਹ ਕਹਿ ਰਹੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਠੀਕ ਹੈ। ਤੇ ਕੰਪਲੀਟ ਹੋਣ ਤੋਂ ਬਾਅਦ ਦੱਸਣਗੇ ਜੋ ਵੀ ਦੱਸਣਾ ਪਹਿਲੇ। ਠੀਕ ਹੈ। ਹਾਂਜੀ। ਤੇ ਇਹ ਜਿਹੜੇ ਹੋਮਲੈਸਾਂ ਬਾਰੇ ਸ਼ਿਕਾਇਤ ਕਰਦੇ ਰਹੇ ਆ, ਕੱਤੀ ਜਾਂਦੀ ਰਹੀ ਆ ਵੀ ਪਿੱਛੇ ਜਿਹੜੇ ਬਦਾਮਾਂ ਦੇ ਖੇਤਾਂ ਦੇ ਵਿੱਚ ਜਾਂਦੀ ਰਹੀ ਹੈ, ਪਰ ਕੋਈ ਐਕਸ਼ਨ ਨਹੀਂ ਕੋਈ ਹੋਇਆ। ਕੋਈ ਐਕਸ਼ਨ ਨਹੀਂ।
ਤੇ ਹੁਣ ਕੀ ਮੰਗ ਆ ਤੁਹਾਡੀ ਪ੍ਰਸ਼ਾਸਨ ਤੋਂ? ਮੰਗ ਤੇ ਇਹੀ ਹੈ ਵੀ ਹੋਮਲੈਸ ਜਿਹੜੇ ਇੱਥੋਂ ਇਹਨਾਂ ਨੂੰ ਰਿਮੂਵ ਕਰਨਾ ਚਾਹੀਦਾ ਇੱਥੋਂ। ਠੀਕ ਹੈ। ਹਾਂਜੀ, ਵੀ ਸੇਫ ਨਹੀਂ ਹੈ ਪਬਲਿਕ ਸੇਫਟੀ ਲਈ। ਠੀਕ ਹੈ ਹਾਂਜੀ। ਜੀ। ਤੇ ਭਾਈ ਰਾਜ ਸਿੰਘ ਬਾਰੇ ਉਹਨਾਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆ ਵੀ ਜੋ ਇਹ ਵਾਪਰਿਆ? ਬਹੁਤ ਮਾੜਾ ਹੈਪਨ ਹੋਇਆ ਜੀ, ਇਹ ਹੋਣਾ ਨਹੀਂ ਚਾਹੀਦਾ ਸੀ। ਸਾਨੂੰ ਆਪ ਨਹੀਂ ਸੀ ਉਮੀਦ ਇਹ ਹੈਪਨ ਹੋਊਗਾ। ਕੀ ਹੋਇਆ, ਬੜੇ ਸ਼ੌਕ ਹੋਏ ਸਾਰੇ ਅਸੀਂ ਜੀ। ਬਹੁਤ ਮਾੜਾ ਹੋਇਆ ਵੀ ਇਹ ਸਵਾਲ ਆ ਵੀ ਬਾਹਰ ਕੀ ਸੀ, ਕੀ ਵਾਪਰਿਆ ਹੋਊਗਾ। ਹਾਂਜੀ, ਇਹ ਸਵਾਲ ਹੈ ਰਹਿ ਗਿਆ, ਕੁਐਸਚਨ ਮਾਰ ਗਿਆ ਇੱਕ ਜੀ। ਤੇ ਕੀ ਗੁਰੂ ਘਰ ਦੇ ਵਿੱਚ ਕਿਤੇ ਹੋਮਲੈਸ ਜਿਹੜੇ ਇੱਥੇ ਪਿੱਛੇ ਰਹਿੰਦੇ ਉਦਾਂ ਵੀ ਆਉ ਜਾਂਦੇ ਰਹੇ ਪਹਿਲਾਂ ਵੀ? ਨਹੀਂ ਹੁਣ ਯਾਰ ਦੋ ਪਿੱਛੇ ਨਹੀਂ, ਬਾਰ-ਬਾਰ ਹੀ ਉਧਰ ਬਾਰ-ਬਾਰ ਹੀ, ਹੁਣ ਅੰਦਰ ਨਹੀਂ ਆਉਂਦੇ? ਨਹੀਂ, ਅੰਦਰ ਨਹੀਂ ਕੋਈ ਵੀ ਆਉਂਦਾ ਜੀ। ਠੀਕ ਹੈ। ਹਾਂਜੀ, ਅੰਦਰ ਤੁਸੀਂ ਵੀ ਪੁਲਿਸ ਨੂੰ ਕਹਿੰਦੇ ਰਹੇ ਆ ਪਰ ਉਹ ਚੁਕਾ ਨਹੀਂ ਪਾ ਰਹੇ, ਕੀ ਕਹਿੰਦੇ ਹੱਥ ਵੱਜੇ, ਕੀ ਕਹਿੰਦੇ ਇਸ ਚੀਜ਼ ਦੇ ਬਾਰੇ? ਜਿਹੜੇ ਸਾਡੇ ਨੇਬਰ ਪ੍ਰਾਪਰਟੀ ਵਾਲੇ ਆ ਹਾਂਜੀ। ਉਹ ਕਹਿ ਰਹੇ ਆ ਬਈ ਉਹਨਾਂ ਦੀ ਪ੍ਰਾਪਰਟੀ 'ਚ ਬੈਠੇ ਆ, ਹਾਂ ਹਾਂ। ਕਿਉਂ ਸਾਨੂੰ ਤਾਂ ਲਿਸਨ ਨਹੀਂ ਕਰ ਸਕਦੇ, ਸਾਡੀ ਪ੍ਰਾਪਰਟੀ 'ਚ ਨਹੀਂ ਹੈ। ਹਾਂਜੀ। ਅੱਛਾ, ਉਹਨਾਂ ਨੇ ਵੀ ਇਹੀ ਕਿਹਾ ਵੀ ਉਹਨਾਂ ਕੁਝ ਨਹੀਂ ਕਰਦੇ? ਹਾਂਜੀ, ਉਹ ਵੀ ਇਹੀ ਕਹਿੰਦੇ ਕੁਝ ਨਹੀਂ ਕਰਦੇ। ਹਾਂਜੀ ਹਾਂਜੀ ਠੀਕ। ਹਾਂਜੀ, ਉਹ ਵੀ ਆਪਣੇ ਬੰਦਿਆਂ ਦੀ ਪ੍ਰਾਪਰਟੀਆਂ ਜਿਨ੍ਹਾਂ 'ਚ ਬੈਠੇ ਹੋ। ਹਾਂਜੀ। ਹਾਂਜੀ ਭਾਈ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ? ਮੇਰਾ ਨਾਂ ਹਰਪਾਲ ਸਿੰਘ ਪੰਨੂ ਆ ਜੀ। ਤੇ ਅਸੀਂ ਇਸ ਗੁਰੂ ਘਰ ਇੱਥੇ ਆਉਨੇ ਆ। ਅਸੀਂ ਇੱਥੇ ਸਲਮਾਂ ਦੇ ਨਿਵਾਸੀ ਆ ਠੀਕ ਹੈ। ਤੇ ਸਾਨੂੰ ਅੱਜ ਸਵੇਰੇ ਪਤਾ ਲੱਗਾ ਇਹ ਗੱਲ ਦਾ ਵੀ ਆਹ ਹੈਪਨ ਹੋ ਗਿਆ। ਸਾਨੂੰ ਬੜਾ ਦੁੱਖ ਲੱਗਾ। ਅਸੀਂ ਚਾਹੁੰਦੇ ਵੀ ਸਾਨੂੰ ਸਿੱਖ ਕਮਿਊਨਿਟੀ ਨੂੰ ਇਨਸਾਫ ਮਿਲਣਾ ਚਾਹੀਦਾ। ਸੋ ਅਸੀਂ ਰਿਕੁਐਸਟ ਕਰਦੇ ਪੁਲਿਸ ਨੂੰ ਵੀ, ਉਹਨਾਂ ਨੂੰ ਵੀ ਸਾਡੀ ਹੈਲਪ ਕੀਤੀ ਜਾਵੇ। ਸਾਨੂੰ ਇਸ ਚੀਜ਼ ਬਾਰੇ ਪਤਾ ਲੱਗੇ ਵੀ ਕੀ ਹੈਪਨ ਹੋਇਆ, ਕਿਉਂ ਹੋਇਆ, ਕਿਉਂ ਕਿੰਨੇ ਹੋਇਆ। ਕੀਤਾ? ਹਾਂ, ਕਿੰਨੇ ਕੀਤਾ ਤੇ ਕੋਈ ਉਹਨਾਂ ਨੇ ਕੋਈ ਚਾਰਜ ਕੀਤਾ ਜਾਂ ਕੋਈ ਅਰੈਸਟ ਹੋਈ, ਕੁਝ ਹੋਇਆ? ਅਜੇ ਸੋ ਫਾਰ ਤੇ ਕੁਛ ਨਹੀਂ? ਨਹੀਂ ਹੋਇਆ ਜੀ, ਅਜੇ ਤਾਂ ਨਹੀਂ ਕੁਝ ਪਤਾ। ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਹਾਂ ਹਾਂ। ਹੱਲੇ ਤੇ ਪੁਲਿਸ ਆਏ, ਹੁਣ ਉਹ ਕਹਿੰਦੇ ਸੀ ਵੀ ਤੁਹਾਨੂੰ ਦੱਸਾਂਗੇ ਜੋ ਜਿੱਥੇ ਹੋਈ ਤਾਂ। ਕੁਝ ਨੇ ਇਸ ਟਾਈਮ ਤੱਕ ਸਾਡੇ ਕੋਲ ਕੋਈ ਹੋਰ ਇਨਫੋਰਮੇਸ਼ਨ ਨਹੀਂ। ਸੋ ਜਦੋਂ ਇਹ ਵੀ ਜਿਹੜਾ ਕੁਛ ਜਿੱਦਾਂ ਗੱਲ ਆ ਰਹੀ ਹੈ, ਦੱਸਦੇ ਆ ਵੀ ਭਾਈ ਸਾਹਿਬ ਦੇ ਨਾਲ ਜਦੋਂ ਇਨਸੀਡੈਂਟ ਵਾਪਰੇ ਉਹਨਾਂ ਨੇ ਖੁਦ ਵੀ ਕਾਲ ਕਰਤੀ ਸੀਗੀ 911 ਨੂੰ, ਕੁਛ ਆਪਣੇ ਫਰੈਂਡ ਨੂੰ ਵੀ। ਇਹ ਜੀ ਫਰੈਂਡ ਨੂੰ ਕਾਲ ਕੀਤੀ ਹੈ ਜਿਹੜਾ ਨਾਲ ਦਾ ਇੱਥੇ ਸੇਵਾਦਾਰ ਆ, ਤਬਲੇ ਦੀ ਸੇਵਾ ਦਿੰਦਾ। ਤੇ ਇਹ ਨਹੀਂ ਪਤਾ 911 ਉਹਨੇ ਕੀਤਾ ਤੇ ਇਸ ਮੁੰਡੇ ਤਬਲੇ ਵਾਲੇ ਨੇ ਜ਼ਰੂਰ 911 ਕਰਤਾ ਤੇ ਰਾਈਟ ਵੇ ਪੁਲਿਸ ਵਿਦਨ 3-4 ਮਿੰਟ ਚ ਆ ਗਈ। ਹਾਂ ਜੀ, ਇੰਨਾ ਸਾਨੂੰ ਪਤਾ। ਹਾਂਜੀ, ਇਹ ਉਹਨਾਂ ਨੇ ਲਾਈਫ ਐਮਰਜੈਂਸੀ ਵਾਲੀਆਂ ਕੀਤੀਆਂ ਪਰ ਬਚਾ ਨਹੀਂ ਸਕੇ। ਨਹੀਂ ਬਚਾ ਸਕਾਂ, ਉਹ ਬਹੁਤ ਟਰਾਈ ਕੀਤੀ ਨਹੀਂ, ਬੈਸਟ ਟਰਾਈ ਕੀਤੀ। ਫਿਰ ਉਹ ਹਸਪਤਾਲ ਲੈ ਗਏ। ਉੱਥੇ ਫਿਰ ਬਾਅਦ ਚ ਗਏ ਸੀ ਸਾਡੇ ਕਮੇਟੀ ਦੇ 5-6 ਬੰਦੇ ਮਗਰ। ਉੱਥੇ ਉਹਨੇ ਫਿਰ ਦੱਸਤਾ ਵੀ ਉਹ ਡੈਡ ਹੋ ਗਿਆ। ਕੀ ਦੱਸਿਆ ਸੀ? ਤੁਸੀਂ ਗਏ ਸੀਗੇ ਹਸਪੀਟਲ? ਹਾਂਜੀ, ਹਸਪੀਟਲ ਗਏ। ਕੀ ਦੱਸਿਆ ਹਸਪੀਟਲ ਵਾਲਿਆਂ ਨੇ? ਉੱਥੇ ਉਹਨਾਂ ਨੇ ਇਹੀ ਦੱਸਿਆ ਕਿ ਜਿਹੜੀ ਡੈਥ ਜਿਹੜੀ ਇੱਥੇ ਔਨ ਦਾ ਸਪੌਟ ਹੀ ਹੋ ਗਈ ਸੀ ਵੈਸੇ ਤਾਂ। ਅੱਛਾ, ਠੀਕ ਹਾਂਜੀ, ਹੈ। ਤੇ ਪਰ ਉੱਥੇ ਲੈ ਕੇ ਦੱਸਿਆ ਵੀ ਕਾਹਦਾ ਜ਼ਖਮ ਸੀ ਜਾਂ ਕਿੱਦਾਂ ਆ, ਕੁਛ ਇਦਾਂ ਦਾ ਦੱਸ ਰਹੇ ਨਹੀਂ, ਸੀ? ਉਹਦੇ ਬਾਰੇ ਨਹੀਂ ਕੋਈ ਪਤਾ। ਕੁਛ ਨਹੀਂ, ਇਹਨਾਂ ਨੇ ਉਹ ਨਹੀਂ ਦੱਸਿਆ। ਫੋਰਨਰ ਆਫਿਸ ਤੋਂ ਬਾਅਦ ਚ ਪਤਾ ਲੱਗੂਗਾ। ਹਾਂਜੀ। ਠੀਕ ਆ। ਹਾਂਜੀ। ਸੋ ਠੀਕ ਆ। ਸੋ ਜਿੱਦਾਂ ਤੁਸੀਂ ਦੇਖ ਰਹੇ ਆ ਵੀ ਪ੍ਰਬੰਧਕ ਕਮੇਟੀ ਜਿਹੜੀ ਉਹ ਦੱਸ ਰਹੀ ਆ, ਪੁਲਿਸ ਇਨਵੈਸਟੀਗੇਸ਼ਨ ਹੈਗੀ ਆ। ਪੁਲਿਸ ਨੇ ਅਜੇ ਕੋਈ ਹੋਰ ਜਾਣਕਾਰੀ ਨਹੀਂ ਕੀਤੀ। ਇਸ ਤੋਂ ਇਲਾਵਾ ਆਪਾਂ ਨੂੰ ਹੋਰ ਕੁਝ ਨਹੀਂ ਪਤਾ ਵੀ ਭਾਈ ਸਾਹਿਬ ਦੀ ਕੱਲ੍ਹ ਡੈਥ ਹੋਈ ਆ, ਕਤਲ ਹੋਇਆ ਆ, ਇਨਸੀਡੈਂਟ ਕੀ ਵਾਪਰਿਆ ਆ, ਸ਼ੂਟ ਹੋਇਆ ਆ, ਲੜਾਈ ਝਗੜਾ ਹੋਇਆ ਸੀ, ਕੀ ਹੋਇਆ ਸੀ, ਇਹਦੇ ਬਾਰੇ ਅਜੇ ਪੁਲਿਸ ਕੁਝ ਨਹੀਂ ਦੱਸ ਰਹੀ। ਇਹ ਸਾਰੀਆਂ ਗੱਲਾਂ ਅਜੇ ਹਨੇਰੇ 'ਚ ਆ। ਤੇ ਜਿੱਦਾਂ ਤੁਸੀਂ ਸੁਣਿਆ ਇਹਨਾਂ ਤੋਂ ਵੀ ਇਹ ਮੰਗ ਕਰਦੇ ਆ ਵੀ ਭਾਈ ਇਸ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਹੋਵੇ। ਇਨਵੈਸਟੀਗੇਸ਼ਨ ਦੇ ਵਿੱਚ ਜੇ ਕਿਸੇ ਨੂੰ ਕੁਝ ਪਤਾ ਹੈ ਉਸ ਇਨਸੀਡੈਂਟ ਬਾਰੇ ਤਾਂ ਤੁਸੀਂ ਪੁਲਿਸ ਡਿਪਾਰਟਮੈਂਟ, ਚਾਹੇ ਸੈਲਮਾ ਦਾ ਪੁਲਿਸ ਡਿਪਾਰਟਮੈਂਟ ਆ, ਚਾਹੇ ਫਰੈਜ਼ਨੋ ਕਾਉਂਟੀ ਦਾ ਜਿਹੜਾ ਸ਼ੈਰਿਫ ਡਿਪਾਰਟਮੈਂਟ ਆ, ਉਸ ਦੇ ਨਾਲ ਤੁਸੀਂ ਸੰਪਰਕ ਕਰਕੇ ਉਹਨਾਂ ਦੇ ਨਾਲ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰ ਸਕਦੇ ਆ। ਇਹ ਸ਼ੁੱਕਰਵਾਰ ਦੀ ਦਰਮਿਆਨੀ ਰਾਤ, ਸ਼ੁੱਕਰਵਾਰ ਦੀ ਰਾਤ ਨੂੰ 10-10:30 ਵਜੇ ਦੇ ਦਰਮਿਆਨ, ਇਹ 10:15 ਵਜੇ ਜਿੱਦਾਂ ਇਹਨਾਂ ਨੇ ਦੱਸਿਆ, ਉਸ ਟਾਈਮ ਦਾ ਜਿਹੜਾ ਇਨਸੀਡੈਂਟ ਆ। ਭਾਈ ਸਾਹਿਬ ਜਦੋਂ ਇੱਧਰ ਬਾਹਰਲੇ ਪਾਸੇ ਸੀਗੇ, ਇੱਧਰ ਮੇਰੇ ਰਾਈਟ ਹੈਂਡ ਸਾਈਡ ਤੇ ਫੈਂਸ ਆ, ਉਧਰਲੇ ਪਾਸੇ ਉਹ ਆਊਟਸਾਈਡ ਸੀਗੇ ਗੁਰਦੁਆਰਾ ਦੀ ਜਿਹੜੀ ਪ੍ਰਾਪਰਟੀ ਤੋਂ ਬਾਹਰ ਜਿਹੜੀ ਨਾਲ ਸੜਕ ਜਾਂਦੀ ਆ ਉਸ ਦੇ ਉੱਤੇ ਸੀਗੇ। ਉੱਥੋਂ ਉਹਨਾਂ ਨੇ ਆਪਣੇ ਫਰੈਂਡ ਨੂੰ ਜ਼ਰੂਰ ਜਿਹੜੀ ਉਹ ਕਾਲ ਕੀਤੀ ਆ। ਉਹ ਕਾਲ ਤੋਂ ਬਾਅਦ 'ਚ ਉਹਦੇ ਫਰੈਂਡ ਨੇ ਵੀ ਪੁਲਿਸ ਨੂੰ ਕਾਲ ਕਰ ਦਿੱਤੀ, ਪੁਲਿਸ ਵੀ ਆ ਗਈ ਸੀਗੀ ਤੇ ਉਹਨਾਂ ਨੇ ਬਚਾਉਣ ਦੀ ਕਹਿੰਦੇ ਬਹੁਤ ਕੋਸ਼ਿਸ਼ ਕੀਤੀ ਪਰ ਬਚਾ ਨਹੀਂ ਸਕੇ। ਜਿੱਦਾਂ ਭਾਈ ਸਾਹਿਬ ਨੇ ਆਪਾਂ ਨੂੰ ਪਿੱਛੇ ਦੱਸਿਆ ਵੀ ਜਦੋਂ ਹਸਪੀਟਲ 'ਚ ਗਏ ਤਾਂ ਹਸਪੀਟਲ ਵਾਲਿਆਂ ਨੇ ਇਹ ਦੱਸਿਆ ਆ ਵੀ ਉਹਨਾਂ ਦੀ ਮੌਕੇ 'ਤੇ ਥਾਂ ਹੀ ਜਿਹੜੀ ਆ ਉਹ ਡੈਥ ਹੋ ਗਈ ਸੀ, ਮੌਤ ਹੋ ਗਈ ਸੀਗੀ। ਉਹਨਾਂ ਨੇ ਬਚਾਉਣ ਦੀ ਕਹਿੰਦੇ CPR ਦੇਣ ਦਾ ਬੜਾ ਕੁਝ ਜਿਹੜਾ ਉਹਨਾਂ ਨੇ ਯਤਨ ਕੀਤੇ ਆ ਪਰ ਭਾਈ ਰਾਜ ਸਿੰਘ
ਜੋ ਕਿ ਯੂਪੀ ਤੋਂ ਸੀਗੇ, ਬਜਨੌਰ ਜ਼ਿਲ੍ਹਾ ਸੀਗਾ, ਸਾਹੋਵਾਲ ਉਹਨਾਂ ਦਾ ਪਿੰਡ ਦੱਸਿਆ ਜਾਂਦਾ ਆ। 28-29 ਸਾਲਾਂ ਦਾ ਇਹ ਨੌਜਵਾਨ ਸੀਗਾ। ਸੈਨ ਹੋਜ਼ੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਪਹਿਲਾਂ ਸੇਵਾ ਕਰਦੇ ਰਹੇ ਆ। ਉਹਨਾਂ ਦੇ ਜਿਹੜੇ ਕੁਝ ਸਾਥੀਆਂ ਦੇ ਨਾਲ ਜਦੋਂ ਗੱਲ ਕੀਤੀ, ਉਹਨਾਂ ਦੱਸਿਆ ਵੀ ਭਾਈ ਓਮਕਾਰ ਸਿੰਘ ਊਨਾ ਸਾਹਿਬ ਵਾਲਿਆਂ ਦੇ ਨਾਲ ਹੁੰਦੇ ਸੀਗੇ, ਸੈਨ ਹੋਜ਼ੇ ਦੇ ਵਿੱਚ ਸੇਵਾ ਕਰਦੇ ਸੀ। ਬਾਅਦ ਦੇ ਵਿੱਚ ਇੱਥੇ ਸੈਲਮਾ ਗੁਰੂ ਘਰ ਦੇ ਵਿੱਚ ਸਾਲ ਡੇਢ ਸਾਲ ਤੋਂ ਇਹ ਸੇਵਾਵਾਂ ਨਿਭਾ ਰਹੇ ਸੀਗੇ। ਬਹੁਤ ਮੰਦਭਾਗੀ ਇੱਕ ਘਟਨਾ ਜਿਹੜੀ ਉਹ ਵਾਪਰੀ ਆ। ਇਸ ਟਾਈਮ ਕਮਿਊਨਿਟੀ ਪ੍ਰਬੰਧਕ ਸਾਰੇ ਜਾਣੇ, ਪੂਰੀ ਸਿੱਖ ਜਿਹੜੀ ਕਮਿਊਨਿਟੀ ਹੈ ਮੰਗ ਕਰਦੀ ਆ, ਸੈਲਮਾ ਦੀ ਕਮਿਊਨਿਟੀ ਮੰਗ ਕਰਦੀ ਆ ਵੀ ਜਲਦ ਤੋਂ ਜਲਦ ਇਸ ਦੇ ਵਿੱਚ ਇਨਸਾਫ ਮਿਲੇ। ਪੁਲਿਸ ਆਪਣੀ ਕਾਰਵਾਈ ਨੂੰ ਤੇਜ਼ ਕਰਦੇ ਹੋਏ ਜਿਨ੍ਹਾਂ ਨੇ ਇਹ ਕਾਂਡ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਫੜ ਕੇ ਅੰਦਰ ਕਰੇ, ਉਹਨੂੰ ਵੱਧ ਤੋਂ ਵੱਧ ਚਾਰਜ ਹੋਵੇ, ਉਹ ਸਾਰਾ ਕੁਝ ਜਿਹੜਾ ਉਹ ਹੋਵੇ। ਬਾਕੀ ਕੋਸ਼ਿਸ਼ ਇਹੀ ਆ ਵੀ ਪੁਲਿਸ ਵਾਲੇ ਇਸ ਦੇ ਵਿੱਚ ਅੱਗੇ ਤੋਂ ਅੱਗੇ ਜਿਹੜੀ ਉਹ ਕਾਰਵਾਈ ਤੇਜ਼ੀ ਦੇ ਨਾਲ ਜਿਹੜੀ ਇਸ ਨੂੰ ਸਿਰੇ ਜਿਹੜੀ ਉਹ ਚਾੜਨ, ਤਾਂ ਜੋ ਉਸ ਪਰਿਵਾਰ ਨੂੰ, ਉਸ ਵਿਛੜੀ ਰੂਹ ਨੂੰ ਜਿਹੜਾ ਉਹ ਇਨਸਾਫ ਮਿਲ ਸਕੇ। ਕਿੱਦਾਂ ਦਾ ਨੌਜਵਾਨ ਸੀ, ਤੁਸੀਂ ਵਿਚਰੇ ਆ, ਉਹਦੇ ਬਾਰੇ ਜੇ ਕੁਝ ਉਸ ਦੇ ਬਾਰੇ ਕੁਝ ਦੱਸਣਾ ਚਾਹੁੰਦੇ, ਕੌਣ ਦੱਸ ਸਕਦਾ ਆ? ਠੀਕ ਸੀਗਾ ਜੀ, ਆਮ ਜਦੋਂ ਨਾਰਮਲ ਹੁੰਦਾ ਜੀ ਕੀਰਤਨ, ਠੀਕ ਸੀ, ਕੋਈ ਠੀਕ ਸੀਗਾ, ਬਹੁਤ ਸੋਹਣਾ ਕਰਦਾ ਸੀਗਾ ਜੀ। ਹਾਂਜੀ, ਬਹੁਤ ਰਸ ਭਿੰਨਾ ਕੀਰਤਨ ਦੱਸਦੇ ਵੀ ਇਕੱਲਾ ਹੀ ਸੀਗਾ ਪਰਿਵਾਰ ਦਾ ਇੱਥੇ? ਇਹ ਇਕੱਲਾ ਹੀ ਮੈਂਬਰ ਸੀਗਾ ਜੀ, ਜੋ ਸਾਨੂੰ ਪਤਾ। ਬਾਕੀ ਸਾਰਾ ਪਰਿਵਾਰ ਉਹਦਾ ਇੰਡੀਆ ਹੀ ਸੀਗਾ। ਸਾਨੂੰ ਬਾਹਰ ਵਾਲਾ ਪਰਿਵਾਰ ਬਾਰੇ ਤਾਂ ਨਹੀਂ ਪਤਾ, ਪਰ ਕੀਰਤਨ ਬਹੁਤ ਜਵਾਨ ਤੇ ਉਹਦੇ ਰਸ ਸੀਗਾ ਜੀ। ਤੇ ਜਿਹੜੀ ਤੁਸੀਂ ਕਹਿੰਦੇ ਆ ਵੀ ਉਹਨੇ ਆਪਣੇ ਫਰੈਂਡ ਨੂੰ ਫੋਨ ਕੀਤਾ, ਉਹ ਨਾਲ ਜਿਹੜਾ ਉਹਦੇ ਤਬਲੇ ਤੇ ਕੀਰਤਨ ਨਾਲ ਸੇਵਾ ਨਿਭਾਉਂਦਾ ਸੀ, ਉਸ ਨੂੰ ਉਹਨੇ ਜੋੜੀ ਤੇ ਉਹਨਾਂ ਨੇ ਫੋਨ ਕੀਤਾ ਸੀ, ਜੋ ਪਤਾ ਲੱਗਾ। ਤੇ ਉਹਨਾਂ ਨੇ ਫਿਰ ਆ ਕੇ ਨੱਠ ਕੇ ਉਹਨੂੰ ਦੇਖਿਆ, ਤਾਂ ਫਿਰ ਉਹਨੇ ਵੀ 911 ਕਾਲ ਕੀਤੀ, ਤੇ ਪਰ ਜੋ ਪਾਣਾ ਸੀ ਉਹ ਬਚ ਨਹੀਂ ਸਕਿਆ ਜੀ। ਹਾਂਜੀ, ਸੋ ਇਹ ਜਿਹੜੀ ਇਸ ਟਾਈਮ ਆਪਾਂ ਗੱਲਬਾਤ ਕਰ ਰਹੇ ਸੀਗੇ ਸੈਲਮਾ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਕਮੇਟੀ ਮੈਂਬਰਸ ਦੇ ਨਾਲ, ਜਿਹੜੇ ਕੁਝ ਰੈਗੂਲਰ ਮੈਂਬਰਸ ਆ ਇੱਥੇ ਆਉਂਦੇ ਆ, ਉਹਨਾਂ ਦੇ ਨਾਲ। ਇਨੀ ਗੱਲਬਾਤ ਦੇ ਨਾਲ ਹੁਣ ਆਪਾਂ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।